अल्लाह पर जाइए काल कबूतर लेंदा कैसा। हाँ ये तो बहुत सोहना है। नवा ले आंदा जी जी काल लेंदा ते दो त्रै होर ले आवें ਇਹਦੇ ਨਾਲ ਦੇ। ਲੈ ਲੈ ਸੇ ਤੈਨੂੰ ਤਾਂ ਪਤਾ ਹੈ ਮੈਨੂੰ ਇਹੋ ਜਿਹੇ ਬਹੁਤ ਪਸੰਦ ਨੇ। ਠੀਕ ਹੈ ਜੀ ਲੈ ਲੈ ਸੇ। ਓ ਬਿਰਾਵਾ ਕੋਈ ਮੇਰੇ ਰਾਨ ਨੂੰ ਕੰਮ ਨਹੀਂ ਕਰਾਣ ਦਿੱਤਾ ਕਰ ਕਬੂਤਰਾਂ ਤੇ ਉਹਨੂੰ ਲਾਏ ਹੋਏ ਉਹਨੂੰ ਇਹ ਠਰਕ ਤੇ ਤੂੰ ਲਾ ਛੱਡਿਆ। ਇਹ ਬਿਰਾਵਾ ਆਂਦੀ ਇਹ ਤਾਂ ਮੈਂ ਲਾਇਮ ਨਾ ਮੈਂ ਐਵੇਂ ਤਾਂ ਕੋਈ ਨਹੀਂ ਲਾਇਮ ਦਾ। ਅੱਛੂ ਤੈਨੂੰ ਮੇਰੀ ਹਰ ਗੱਲ ਤੇ ਇਤਰਾਜ਼ ਹੁੰਦਾ ਤੈਨੂੰ ਪਤਾ ਵੀ ਹੈ ਚੰਗਾ ਭਲਾ ਕਿ ਮੈਨੂੰ ਕਬੂਤਰ ਬਹੁਤ ਪਸੰਦ ਹੈ ਮੈਨੂੰ ਬਹੁਤ ਪਿਆਰੇ ਨੇ। ਇਹ ਜਿਹੜੇ ਪੈਰੀ ਬਣ ਕੇ ਨਾਂ ਦੀਆਂ ਚਿੱਠੀਆਂ ਗਲੈਂਦੀਆਂ ਨਾ ਇਹ ਮੈਨੂੰ ਸਾਰਾ ਪਤਾ ਲੱਗ ਗਿਆ। ਇਹ ਮੈਨੂੰ ਕਬੂਤਰ ਵਿਜਾਣੇ ਪਉਸਣ ਕੋਈ ਕਰਨ ਵਾਲੀ ਗੱਲ ਕੀਤੀ ਕਰ। ਅੱਛੂ ਬਿਰਾ ਦੇ ਕੋਲ ਖਲੋ ਕੇ ਕਿਉਂ ਜੀ ਗੱਲਾਂ ਕਰਦਾ ਪਿਆ ਮੇਰੇ ਨਾਲ। ਮੈਂ ਸਹੀ ਭੌਂਕਦਾ ਪਿਆ ਪਤਾ ਨਹੀਂ ਰਿਹਾ ਸਾਡੇ ਮਗਰੂ ਕਦੋਂ ਲਾਣਾ ਤੇ ਕਦੋਂ ਸਾਡਾ ਚੂਕਾ ਛੁੱਟਣਾ। ਤੂੰ ਲੈ ਜਾ ਮੇਰੇ ਪਿਤਰੇਰ ਦੇ ਮਗਰੂ ਆ ਉਹਨੂੰ ਭੰਡਿਆ ਤੇ ਆ ਉਹਨੂੰ ਗੰਦਾ ਕੀਤਾ ਬਦਨਾਮ ਕੀਤਾ। ਮੇਰਾ ਪਿਤਰੇਰ ਵਿਚਾਰਾ ਸ਼ਰੀਫ ਹੋਇਆ ਉਸ ਤੇ ਤੂੰ ਸ਼ੱਕ ਕਰੇ ਨਾ ਇਹ ਛੱਡ ਦੇ। ਕਿਉਂ ਤੂੰ ਬਿਰਾਵਾ ਕੜਕਾਰ ਤਾ ਹੁੰਦਾ ਇੰਨਾ ਕੜਕਾਰਾਂ ਤੂੰ ਖਲੋ ਰਾ ਉਹਨੂੰ ਸਮਝਾ ਚ ਵਰਜਾਈ ਨੂੰ ਉਹ ਇਹਨਾਂ ਕੰਮਾਂ ਤੋਂ ਖਲੋ ਰਵੇ। ਜਦੋਂ ਦੀ ਉਹ ਪਰਨੀਕ ਕੀ ਆਈ ਹੈ ਮੈਂ ਉਹਨੂੰ ਕਾਸ਼ਾ ਅੱਖੀ ਨਾਲ ਨਹੀਂ ਵੇਖੀ ਐਵੇਂ ਤੂੰ ਰਿਆਜ਼ ਤੇ ਸ਼ੱਕ ਕਰੇ ਨਾ। ਆ ਬਿਰਾਵਾ ਇਸ ਗੱਲ ਦਾ ਮੈਨੂੰ ਪਤਾ ਹੈ ਇਹ ਕਿਹੜੇ ਕੋੜ ਖਟੇਂਦੀ ਵਧੀਏ ਤੈਨੂੰ ਕੋਈ ਨਹੀਂ ਪਤਾ। ਕੀ ਕੋਲ ਖਟੇਂਦੀ ਬਣੀਆਂ ਕੀ ਵੇਖਿਆ ਮੈਨੂੰ ਦੱਸ ਤਾਂ ਸਹੀ। ਓਏ ਤਾਂ ਬਹੁਤ ਪੁਰਾਣੀ ਗੱਲ ਏ ਜਦੋਂ ਉਹਨਾਂ ਮੇਰਾ ਸਾਖ ਮੰਗਿਆ ਰਿਆਜ਼ ਕਾਂਡੋ ਨਾ ਭਲਾ ਵਾ ਮੇਰੇ ਮਾਂ ਪਿਓ ਦਾ ਜਿਹੜਾ ਮੈਨੂੰ ਤੇਰੇ ਨੇ ਗੱਲ ਚ ਪਾਇਆ ਉਥਾਈ ਮੈਨੂੰ ਦੇ ਦਿੰਦੇ ਨੇ ਰਿਆਜ਼ ਨਾਲ। ਉਹ ਤੇਰੇ ਰੰਗਾ ਹੈ ਹੀ ਕੋਈ ਨਹੀਂ ਉਹਦੇ ਨਾਲ ਮੈਂ ਸੁਖੀ ਰਵਾਂ ਆਮੂ ਉਹ ਮੈਨੂੰ ਸੁੱਖ ਦੇਵਿਆ। ਤੂੰ ਤਾਂ ਪਤਾ ਨਹੀਂ ਕੀ ਮੇਰੇ ਨਾਲ ਸ਼ੁਰੂ ਰਾਦਾ 24 ਘੰਟੇ। ਅੱਜ ਪਤਾ ਲੱਗਾ ਨਾ ਕੱਢੀ ਆਈ ਨਾ ਦਿਲ ਦੀ ਹਵਾ ਆੜੋ ਮੇਰੇ ਕੋਲ ਤੂੰ ਔਖੀ ਹੈ ਤੇ ਰਿਆਜ਼ ਕੋਲ ਤੂੰ ਸੌਖੀ ਰਵੇਂ ਆ। ਅੱਜ ਮੈਨੂੰ ਪਤਾ ਤਸੱਲੀ ਹੋਈ ਹੈ ਦਿਲ ਚ ਹਵਾ ਤੇਰੇ ਨਿਕਲੀ ਹੈ। ਹਾਂ ਤੇ ਇਸ ਵਿੱਚ ਕੋਈ ਸ਼ੱਕ ਹੀ ਕੋਈ ਨਹੀਂ। ਰਿਆਜ਼ ਤੇਰੇ ਨਾਲੋਂ 100 ਦਰਜੇ ਚੰਗਾ ਹੈ ਮੈਂ ਉਹਨੂੰ ਜਾਣਦੀ ਨਹੀਂ ਮੇਰਾ ਪਿਤਰੇਰ ਹੈ ਉਹ। ਇਹ ਤਾਂ ਮੇਰੇ ਮਾਂ ਪਿਓ ਤੈਨੂੰ ਮੇਰੇ ਗੱਲ ਚ ਪਾਇਆ ਤੇ ਮੈਂ ਜ਼ਲੀਲ ਹੋ ਗਈ। ਹਾਲਾ ਹੁਣ ਮੇਰਾ ਇਤਨਾ ਦਿਮਾਗ ਕੋਈ ਨਹੀਂ ਜਿਹੜਾ ਮੈਂ ਤੇਰੇ ਨਾਲ ਖਪਾਈ ਰੱਖਾਂ। ਢੋਲ ਮੇਰੇ ਸ਼ੋਦੇ ਭੁੱਖੇ ਖਲੋਤੇ ਹੋਏ ਮੈਂ ਹੋਜਾ ਵੀ ਕਰਨਾ ਉਹਨਾਂ ਨੂੰ ਕਾਸ਼ਾ ਗਦਣੇ ਵੀ ਹੈ ਤੇ ਕਮਾਂ ਦੇ ਚ ਵੀ ਪਾਣੀ ਹੋਇਆ ਬਾਰਿਸ਼ ਆਈ ਪਤਾ ਨਹੀਂ ਹੁਣ ਮੈਂ ਹੋਜਾ ਵੀ ਪਤਾ ਨਹੀਂ ਕਿਵੇਂ ਕਰਨਾ। ਤੇ ਤੇਰਾ ਤਾਂ ਇੱਕੋ ਕੰਮ ਹੋਇਆ ਮੰਜੇ ਤੇ ਚੜ ਕੇ ਤੂੰ ਬਹਿ ਰਹਾ ਤੇ ਮੇਰੇ ਨਾਲ ਚਿੰਜੜੀ ਅੜਾਈ ਰੱਖਦਾ। ਇਹ ਤੈਨੂੰ ਕੋਈ ਨਾ ਫਿਕਰ ਹੁੰਦੀ ਵੀ ਮੇਰੀ ਰਾਂ ਸਾਰਾ ਚਪਾ ਡੋਰਾਂ ਦੀ ਕਰੇਂਦੀ ਹੈ ਕਮਾਂ ਦੇ ਜਾਂਦੀ ਹੈ ਹੋਜਾ ਕਰੇਂਦੀ ਹੈ ਮੋਰੇ ਡੋਰਾਂ ਦੀ ਕਰੇਂਦੀ ਹੈ। ਤੂੰ ਕੀ ਹੈ ਤੂੰ ਕਿਹੜੇ ਸ਼ਹਿਰ ਦਾ ਮਰਦ ਹੈ ਤੂੰ ਕੋਈ ਕੰਮ ਕੀਤਾ ਅੱਜ ਤਾਈਂ ਮੰਜੇ ਤੇ ਚੜ ਕੇ ਬਹਿ ਰਹਾ ਮੇਰੇ ਨਾਲ ਕਾਈ ਨਾ ਕਾਈ ਇੱਚ ਵਿੱਚ ਲਾਈ ਰੱਖਦਾ ਬਈ ਢੋਰਾਂ ਦੀ ਵੀ ਕਦੀ ਤੂੰ ਕਾਲੇਗਾ ਕਿ ਮੈਂ ਹੀ ਠੇਕਾ ਚਾਹੇ ਕਿ ਮੈਂ ਹੀ ਕਰਨੀ ਘਰ ਦੀ ਵੀ ਕਰਾਂ ਡੋਰਾਂ ਦੀ ਵੀ ਕਰਾਂ ਮੋਰ ਤੇਰੀਆਂ ਵੀ ਗੱਲਾਂ ਵੱਖਰੀਆਂ ਸੁਣਾ। ਹਲਾ ਜਾ ਸ਼ਾਮ ਉੱਤੋਂ ਹੁੰਦੀ ਪੇਪਰ ਹੋ ਜਾ ਕਰਿਆ ਤੂੰ ਜਾ ਕੇ ਮੈਂ ਤਾਂ ਬੰਦਾ ਪਿਆ। ਹਾਂ ਮੈਨੂੰ ਪਤਾ ਮੈਂ ਹੀ ਕਰਨੀ ਹੈ ਤੂੰ ਥੋੜੀ ਨਾ ਆਖੜਾ ਕਿ ਬਈ ਤੂੰ ਬਾਓ ਤੇ ਮੈਂ ਕਰੇ ਨਾ। ਤੂੰ ਬਾਓ ਮੰਜੇ ਤੇ ਚੜ ਕੇ ਮੈਂ ਜਾਣਨੀ ਆ ਮੈਂ ਆਪ ਹੋਜਾ ਕਰਨੀ ਹੈ ਤੇ ਢੋਰਾਂ ਦੀ ਕਰਨੀ ਹੈ ਸ਼ੋਦੇ ਬੁੱਕ ਤੇ ਮਰ ਗਏ ਤੈਨੂੰ ਤਾਂ ਹੈ ਕੋਈ ਨਹੀਂ ਅਹਿਸਾਸ ਨਾ ਰੰਦ ਨਾ ਢੋਰਾਂ ਦਾ। ਹੁਣ ਡਾਤਰੀ ਚਾਵਾਂ ਰਿਮਸ਼ਾ ਤੂੰ ਤੇ ਦਾਤਰੀ ਥੀੜੀ ਚਾਹ ਕੇ ਤੇ ਇਹ ਸਾਡੀ ਲਾਮੇ ਆਏ ਵਧੀਏ ਇੱਥੇ ਪੇਕੇ ਤੇ ਵਧੀਏ ਰੋਸ ਕਿਤੇ ਨੂੰ ਆਏ ਵਧੀ। ਤੂੰ ਮੈਨੂੰ ਇਹ ਦੱਸ ਰਿਆਜ਼ ਮੇਰੇ ਮਾਪਿਓ ਚੋਖਾ ਮੈਥੋਂ ਇਹ ਪੱਠਾ ਭਾੜਾ ਕਰਵਾਇਆ ਉਹਨਾਂ ਤਾਂ ਮੈਨੂੰ ਬੜੇ ਲੂਡਾਂ ਨਾਲ ਬੜੇ ਪਿਆਰ ਨਾਲ ਪਾਲਿਆ ਹੋਇਆ ਮੈਨੂੰ ਤਾਂ ਕਦੀ ਮੇਰੇ ਘਰ ਆਲਿਆਂ ਕੱਖ ਬਣ ਕੇ ਦੋਰਾ ਨਹੀਂ ਕਰਨ ਦਿੱਤਾ। ਇਹ ਤਾਂ ਬਸ ਜਦੋਂ ਕਿ ਮੇਰੀ ਸ਼ਾਦੀ ਹੋਈ ਹੈ ਨਾ ਅੱਛੂ ਨਾਲ ਮੈਂ ਤਾਂ ਰੋਲ ਗਈ ਆ ਇਹ ਬਣਿਆ ਤੇ ਇਹ ਵਾਹੀਆਂ ਵਿੱਚ ਮੈਂ ਰੋਲ ਗਈ ਆ। ਤੂੰ ਤਾਂ ਪਿਤਰੇਰ ਆਏ ਤੂੰ ਤਾਂ ਮੇਰੀ ਸੋਰੀ ਕੋਈ ਨਾ ਲਈ ਭਾਈ ਪਿਤਰੇਰ ਮੇਰੀ ਕਿਹੜੇ ਰੰਗਾ ਵਿੱਚ ਹੈ ਔਖੀ ਹੈ ਸੌਖੀ ਹੈ ਮੈਂ ਪਤਾ ਤੇ ਕਰਾਂ ਤਾਂ ਕੀਤਾ ਹੀ ਕੋਈ ਨਹੀਂ ਮੇਰਾ ਪਤਾ। ਰਿਮਸ਼ਾ ਪਿਤਰੇਰੋ ਤੇਰਾ ਕਿਹੜਾ ਪਤਾ ਕਰਾਂ ਤੇਰੇ ਮਾਂ ਪਿਓ ਤਾਂ ਬੜੇ ਤੇਰੀ ਚਾਵਾਂ ਨਾਲ ਸ਼ਾਦੀ ਉਹਦੇ ਘਰ ਛੱਡੀ ਤੇ ਮੈਂ ਤੇਰੇ ਪਿੱਛੇ ਆਵਾਂ ਹਾਂ ਤੈਨੂੰ ਐਵੇਂ ਬਦਨਾਮ ਕਰਾਂ ਨਾਲੇ ਮੈਂ ਤਾਂ ਦੱਸਾਂ ਪੰਦੀਆਂ ਰਹੀਆਂ ਨੋ ਤੂੰ ਤਾਂ ਬੜਾ ਖੁਸ਼ ਵਸਦੀ ਪਈ ਹੈ। ਆ ਵੇਖ ਲਾ ਆਈਓ ਕੁਝ ਮੈਂ ਖੁਸ਼ ਵਸਦੀ ਪਈ ਆ। ਇਹ ਢੋਰ ਹੁੰਦੇ ਨੇ ਤੇ ਦਾਤਰੀ ਤੇ ਥਿਗੜੀ ਹੁੰਦੀ ਹੈ ਮੇਰੇ ਹੱਥ 'ਚ ਤੇ ਵਾਹੀਆਂ ਤੇ ਬੰਨੇ ਬਸ ਇਹ ਕੰਮ ਹੁੰਦਾ ਮੇਰਾ।
ਨਿਕਲੀ ਤਾਂ ਉਹ ਘਰੇ 'ਚ ਖਪ ਖਪਈਆ ਜਿਹਾ ਹੋਇਆ ਤੇ ਮੋੜ ਮੈਂ ਨਿਕਲੇ ਆਈ। ਮੋੜ ਟੁਰਦੀ ਇਹ ਤੇਰੇ ਮੁਰਬੇ ਆਲ ਆ ਗਈ ਵੀ ਚਲੋ ਰਿਆਜ਼ ਲੱਭ ਗਿਆ ਤਾਂ ਉਹਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਲਈ ਸਾਂ ਤੇ ਮੋੜ ਹੁਣ ਮੋਟਰ ਤਾਈਂ ਜਾਂਦੀ ਪਈ ਆ ਮੋ ਬਈ ਉਹਦੇ ਕਿਦਾਂ ਤੂੰ ਲੱਭ ਜਾਵੇਂ ਮੈਨੂੰ। ਮੈਂ ਵੀ ਆ ਹੁਣ ਮੋਟਰ ਤੋਂ ਆਉਂਦਾ ਪਿਆ ਤੇ ਬਿਜਲੀ ਹਾਈ ਕੋਨਾ ਮੈਂ ਆਖਿਆ ਅਗਾਂਹ ਜਾਨਾ ਜਿਹੜਾ ਮੋੜ ਪਾਣੀ ਪਤਰਾ ਨਾ ਉਹ ਟਾਈਮ ਨਾਲ ਵੰਨਾ ਲਾ ਛੱਡਣਾ ਜੇ ਬਿਜਲੀ ਆਏ ਨਾ ਚਲਾ ਛੱਡ ਸਾਂ ਆਪੇ ਪਿਛਦੀ ਰਾਸੀ। ਹਲਾ ਇਹ ਗੱਲਾਂ ਨੂੰ ਛੱਡ ਤੂੰ ਦੱਸ ਖੁਸ਼ ਪਿਆ ਵਸਦਾ ਸ਼ਾਦੀ ਕਰਾਈ ਏ? ਮੈਂ ਤਾਂ ਮੋੜ ਪੇਕਿਆਂ ਤੇ ਗਈ ਕੋਈ ਨਾ ਮੈਨੂੰ ਤੇਰਾ ਆਤਾ ਪਤਾ ਕਿਵੇਂ ਪਈ ਨਿਭਦੀ ਏ। ਜੱਲੀ ਨਾ ਤਾਂ ਇਹ ਮੈਨੂੰ ਦੱਸ ਤੂੰ ਸੋਚ ਕਿਵੇਂ ਲਿਆ ਮੈਂ ਤੇ ਤੂੰ ਪਿੱਛੇ ਸ਼ਾਦੀ ਕਰ ਲਈ ਸਾਂ। ਕੀ ਮਤਲਬ ਤੂੰ ਹਜੇ ਤਾਈਂ ਸ਼ਾਦੀ ਕੋਈ ਨਹੀਂ ਕੀਤੀ? ਨਾ ਕੀਤੀ ਹੈ ਨਾ ਕਰਨੀ ਹੈ ਬਸ ਤੇਰੀਆਂ ਯਾਦਾਂ ਹਨ ਉਹਨਾਂ ਯਾਦਾਂ ਨੂੰ ਗੱਲ ਲਾ ਕੇ ਜ਼ਿੰਦਗੀ ਗੁਜ਼ਾਰਦਾ ਪਿਆ। ਤੂੰ ਰਿਆਜ਼ ਮੈਨੂੰ ਇਤਨਾ ਚਾਹੁੰਦਾ ਹੈ? ਮੇਰੀ ਚਾਹਤ ਦਾ ਜਲੀਏ ਤੈਨੂੰ ਕੀ ਅੰਦਾਜ਼ਾ। ਹਲਾ ਇਸ ਗੱਲ ਨੂੰ ਛੱਡ ਰਿਆਜ਼ ਤੂੰ ਮੈਨੂੰ ਇਹ ਦੱਸੋ ਮੈਂ ਆਪਣੇ ਘਰ 'ਚ ਬਹੁ ਔਖੀ ਆ ਕਿਸੇ ਵੇਲੇ ਤੇ ਮੇਰਾ ਦਿਲ ਕਰਦਾ ਕਿ ਮੈਂ ਤਲਾਕ ਲੈ ਲਵਾਂ ਮੁੜ ਸੁਚੇਨੀਆਂ ਕਿ ਨਹੀਂ ਤਲਾਕ ਜੋ ਲੈ ਲਈ ਤੇ ਮੁੜ ਬਿਰਾਦਰੀ ਦੇ ਤਾਨੇ ਮਿਹਣੇ ਮੁੜ ਘਰਦਿਆਂ ਦਾ ਖਪ ਖਪਈਆ ਹੁਣ ਮੈਂ ਉਹਦੇ ਬਹੁ ਔਖੀ ਹੋਈ ਪਈ ਆ ਨੱਕ ਤਾਈਂ ਹੋ ਗਈ ਆ। ਤੂੰ ਦੱਸੋ ਕੋਈ ਰਾਹ ਕਾਢੋ ਕੋਈ ਸਲਾਹ ਦੇ ਮੈਂ ਕੀ ਕਰਾਂ ਹੁਣ? ਕੀ ਸਲਾਹ ਮੈਂ ਦੇਵਾਂ ਤੈਨੂੰ ਹੁਣ ਨਿਭਾ ਹੁਣ ਜਿਵੇਂ ਨਿਭਦੀ ਏ। ਉਂਝ ਰਿਆਜ਼ ਤੈਨੂੰ ਸ਼ਰਮ ਤਾਂ ਕੋਈ ਨੂੰ ਆਇਆ ਮੈਂ ਜੇ ਤੈਨੂੰ ਗੱਲ ਕੀਤੀ ਏ ਤੂੰ ਮੈਨੂੰ ਇਹ ਤੱਕ ਨਹੀਂ ਆਖਿਆ ਬਈ ਤੂੰ ਤਲਾਕ ਲੈ ਲਓ ਮੇਰੇ ਕੋਲ ਆ ਜਾ ਮੈਂ ਤੈਨੂੰ ਬਹਾ ਲਈ ਸਾਂ ਇਹੋ ਕੁਝ ਤੇਰੀ ਚਾਹਤ ਆ। ਅੱਛਾ ਤੂੰ ਹਾਲੇ ਤੱਕ ਮੈਂ ਚਾਹਨੀ ਹੈ? ਰਿਆਜ਼ ਮੇਰੀ ਸ਼ਾਦੀ ਨੂੰ 1 ਸਾਲ ਹੋ ਗਿਆ ਤੇ ਹੁਣ ਤੇ ਆਪਣੇ ਸਾਈਂ ਦੇ ਨਾ ਤੇਰੇ ਨਾਂ ਦੇ ਨਾ ਤਾਨੇ ਝਲੰਦੀ ਪਈ ਆ। ਕੀ ਆਂਦਾ ਮੈਨੂੰ ਆਂਦਾ ਕਿ ਬਈ ਤੂੰ ਹਾਲੇ ਵੀ ਰਿਆਜ਼ ਨੂੰ ਚਾਹਨੀ ਹੈ ਤੂੰ ਰਿਆਜ਼ ਤੋਂ ਚਿੜ ਕੇ ਮੇਰੇ ਨਾਲ ਲੜਦੀ ਹੈ ਤੇ ਖਪਦੀ ਹੈ ਨੇਤੀ ਸ਼ਿਕਾਰ ਪਾਈ ਰੱਖਦਾ ਘਰ ਚੋਂ ਤੇ ਤੇਰੇ ਨਾਂ ਦੇ ਤਾਨੇ ਮੈਨੂੰ ਸੁਣਨ ਨੂੰ ਮਿਲਦੇ ਨੇ ਤੇ ਅੱਜ ਤਾਈਂ ਝਲਦੀ ਵੀ ਪਈ ਆ। ਉਸ ਮੈਨੂੰ ਬਹੁਤ ਜ਼ਲੀਲ ਕੀਤਾ ਹੋਇਆ ਤੇ ਜ਼ਲੀਲ ਵੀ ਮੈਨੂੰ ਜਾਣ ਬੁੱਝ ਕੇ ਕੀਤਾ ਹੋਇਆ ਇਸੋ ਤੇ ਇਸ ਜ਼ਿਲਤ ਤੋਂ ਮੈਨੂੰ ਬਚਾ ਲਾ ਮੈਂ ਤਲਾਕ ਲੈ ਲੈਨੀ ਆ ਮੈਨੂੰ ਬਹਾ ਲਾ ਤੂੰ। ਉਹ ਜੱਲੀ ਆ ਮੈਨੂੰ ਇਤਨਾ ਪਤਾ ਹੁੰਦਾ ਵੀ ਤੂੰ ਇਤਨਾ ਔਖੀ ਐ ਤੈਨੂੰ ਮੈਂ ਇੱਕ ਦਿਨ ਵੀ ਨਾ ਰਾਣ ਦੇਵਾਂ ਤੇ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਤੂੰ ਦੱਸਿਆ। ਮੇਰੀ ਗੱਲ ਸੁਣ ਆ ਦਾਤੇ ਥੜੀ ਸੱਟ ਥਈ ਤੇ ਚੱਲ ਮੇਰੇ ਨਾਲ ਜਿਹੜੀ ਉਹ ਡਿੱਠ ਜਾਸੀ ਜਿਹੜੀ ਵਾਰ ਮਗਰੋਂ ਆ ਗਈ ਨਾ ਮੈਂ ਆਪੇ ਜਲ ਲੈਸਾਂ ਤੇ ਸੱਟ ਦਾਤੇ ਥੜੀ ਤੇ ਚੱਲ ਮੇਰੇ ਨਾਲ। ਨਹੀਂ ਰਿਆਜ਼ ਮੈਂ ਜੋ ਤੇਰੇ ਨਾਲ ਵਗ ਜਾਵਾਂ ਲੋਕ ਕੀ ਆਖਸਨ ਬਈ ਉਹ ਦਿਲ ਗਈ ਏ ਇਹ ਇਲਜ਼ਾਮ ਮੈਂ ਆਪਣੇ ਤੇ ਨਹੀਂ ਆਵਣ ਦੇਵਣਾ ਤੇ ਜੋ ਗੱਲ ਹੈ ਮੈਂ ਸਿੱਧੀ ਸਾਵੇਂ ਸਾਈਂ ਨੂੰ ਕਰੇਨੀ ਆ ਨਾ ਉਹਨੂੰ ਜਾ ਕੇ ਆਨੀ ਆ ਕਿ ਮੈਨੂੰ ਤਲਾਕ ਦੇ ਛੱਡੇ ਮੈਂ ਕੋਈ ਨਹੀਂ ਰਹਿਣਾ ਤੇਰੇ ਨਾਲ ਨਾ ਮੈਂ ਘਰ ਵਸਾਵਣਾ ਉਹ ਮੈਨੂੰ ਤਲਾਕ ਦੇ ਛੱਡ ਸੀ। ਇੰਜ ਕਰ ਤੂੰ ਕੱਲ ਦਾ ਇੰਤਜ਼ਾਰ ਕਰ ਕੱਲ ਮੈਂ ਅਗਾਂ ਹੀ ਆ ਜਾਵਣਾ ਮਾਂ ਪਿਓ ਕੋਲ ਮੁੜ ਜਿਹੜੀਆਂ ਗੱਲਾਂ ਹੋਈ ਬਾਕੀ ਉਥਾਈ ਕਰ ਲਿਸਾਂ ਅੱਜ ਮੈਨੂੰ ਜਾਵਣ ਦੇ ਠੀਕ ਹੈ ਨਾ ਕਿਉਂਕਿ ਢੋਰ ਵੀ ਭੁੱਖੇ ਖਲੋਤੇ ਮੈਨੂੰ ਮੈਂ ਹੁਣ ਹੋਜਾ ਵੀ ਕਰਨਾ ਚਲੋ ਅੱਜ ਦੀ ਤਾਂ ਮੈਂ ਕਰਾਂ ਉਹਨਾਂ ਨੂੰ ਪਾ ਛੱਡਾ ਕੋਈ ਸ਼ੈ ਹੈ ਤੇ ਕੱਲ ਮੁੜ ਆਪਣੇ ਢੋਰ ਹੀ ਸੂ ਆਪਣੇ ਕਰੇਂਦਾ ਵਤਸੀ ਠੀਕ ਹੈ ਕੱਲ ਮੁੜ ਮੈਂ ਆ ਜਾਸਾਂ। ਚਲੋ ਠੀਕ ਹੈ। ਹਾਂ ਇਹ ਮਹਿੰਦਾ ਬਿਰਾਵਾ ਕਿਸਲੇ ਦੀ ਹੋਜਾ ਕਰਨ ਗਈ ਹੋਈ ਏ ਹਾਲੀ ਹਟ ਕੇ ਉਹ ਕਾਈ ਨੂੰ ਆਈ। ਯਾਰ ਹਰ ਵੇਲੇ ਸ਼ੱਕ ਨਾ ਕੀਤੀ ਰੱਖਿਆ ਕਰੋ ਆਓ ਵੇਖ ਲਏ ਆਓ ਆਈ ਖਲੀ ਓਰਾ ਅੰਦਰ ਨਾ ਵਾੜੋ। ਤੁਹਾਡਾ ਮੋੜ ਕਰਕਾਰ ਪੈ ਗਿਆ ਮੈਂ ਜਾਨਣਾ ਤੁਸੀਂ ਲੜਦੇ ਰਹੋ ਮੈਂ ਮੁਰਬੇ ਜਾਂਦਾ। ਬਾਹਰੋਂ
ये हुन ताई गा होई दी रही है कि कोई जोर करन दे रही है और बितर बितर वेंदी क्यों है अब भौंक भी सही और मिल ले आई रियाज नु ए मैं दस मेरी मंजी ते कंडे पाया उठी के ओदे बह गई है ता ਦਸੈਨੀ ਆ ਤੈਨੂੰ ਹਾਂ ਮਿਲ ਆਈ ਆ ਮੈਂ ਰਿਆਜ਼ ਨੂੰ ਜੇ ਦੋਕੜੀ ਮੈਂ ਇੱਥੇ ਪਰਨੀ ਕੇ ਆਈ ਆ ਨਾ ਮੈਂ ਰਿਆਜ਼ ਨੂੰ ਕੋਈ ਨਹੀਂ ਮਿਲੀ ਅੱਜ ਹੁਣ ਆਪ ਉਚੇਚਾ ਗਈ ਹੋਈ ਆ ਮੂੰ ਉਹਨੂੰ ਟਕਰਨ ਤੇ ਮੈਂ ਉਹਨੂੰ ਟੱਕਰ ਕੇ ਆਈ ਆ ਲੱਖ ਲਾਨਾ ਦਾ ਸਬਾਬ ਹੈ ਲੱਖ ਲਾਨਾ ਦਾ ਸਬਾਬ ਹੈ ਕੋੜ ਖੱਟ ਕੇ ਆਈ ਬੈਠੀ ਹੈ ਤੇ ਮੋੜ ਮੈਨੂੰ ਫਖਰ ਨਾਲ ਦੱਸਦੀ ਪਈ ਹੈ ਮੈਂ ਫਖਰ ਨਾਲ ਤੈਨੂੰ ਇਸ ਤੋਂ ਦਸੈਂਦੀ ਪਈ ਆ ਕਿ ਉਹ ਮੇਰਾ ਪਿਤਰੇਰ ਹੈ ਤੇ ਮੈਂ ਕੋਈ ਗੁਨਾਹ ਨਹੀਂ ਕੀਤਾ ਗਈ ਆ ਮੈਂ ਉਹਨੂੰ ਮਿਲਣ ਤੇ ਉਹਨੂੰ ਮਿਲ ਕੇ ਮੈਂ ਆਪਣਾ ਦੁਖੜਾ ਸੁਣਾਇਆ ਬਈ ਇੰਜ ਮੈਨੂੰ ਅੱਛੂ ਅੱਖ ਦੇ ਮੋੜ ਬਹਾਇਆ ਹੋਇਆ ਇੰਜ ਉਸ ਮੈਨੂੰ ਜ਼ਲੀਲ ਕੀਤਾ ਹੋਇਆ ਉਸ ਪਤਾ ਕੀ ਆਖਿਆ ਮੈਨੂੰ ਉਸ ਮੈਨੂੰ ਆਖਿਆ ਕਿ ਅੱਛੂ ਕੋਲੋਂ ਲੈ ਲਾ ਤਲਾਕ ਮੇਰੇ ਨਾਲ ਪਰਨੀਜਾ ਮੈਂ ਤੈਨੂੰ ਬਹਾ ਲਈਸਾਂ ਤੇ ਸਿੱਧੀ ਗੱਲ ਹੈ ਅੱਛੂ ਮੈਂ ਹੁਣ ਵਾਕਈ ਹੁਣ ਤੰਗ ਤੇ ਥੱਕ ਗਈ ਹਾਂ ਤੇਰੇ ਕੋਲੋਂ ਹੁਣ ਇਹ ਜ਼ਲਾਲਤ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਜਿਸ ਤਰ੍ਹਾਂ ਤੂੰ ਮੈਨੂੰ ਜ਼ਲੀਲ ਕੀਤਾ ਹੋਇਆ ਨਾ ਹੁਣ ਮੈਂ ਵਾਕਈ ਥੱਕੀ ਤੇ ਅੱਕੀ ਪਈ ਹਾਂ ਤੇ ਮੈਂ ਹੁਣ ਤੇਰੇ ਕੋਲ ਕੋਈ ਨਹੀਂ ਰਹਿਣਾ ਮੈਨੂੰ ਚਾ ਦੇ ਤਲਾਕ ਕੋਈ ਚੰਗੀ ਜਿਹੀ ਰਾਨ ਤੈਨੂੰ ਲੱਭ ਗਈ ਨਾ ਉਹਦੇ ਨਾਲ ਤੂੰ ਪਰਨੀ ਬਵੀ ਕਿਉਂਕਿ ਮੈਂ ਤਾਂ ਬਹੁ ਗੰਦੀ ਆ ਤੇ ਬਹੁ ਭੈੜੀ ਆ ਮੈਂ ਤਾਂ ਰਿਆਜ਼ ਨਾਲ ਕਰਨੀ ਹੈ ਸ਼ਾਦੀ ਠੀਕ ਹੈ ਨਾ ਹੁਣ ਆਪਣਾ ਸੋਚ ਲਾ ਤੂੰ ਕਿ ਤੂੰ ਕਿਹਦੇ ਨਾਲ ਕਰਨੀ ਹੈ ਸ਼ਾਦੀ ਮੈਂ ਤਾਂ ਆਪ ਹੀ ਜਾਣਦੀ ਉਹ ਮੈਂ ਤਲਾਕ ਦਿੱਤੀ ਤੇ ਉਹਦੇ ਨਾਲ ਪਰਨੀ ਸੀ ਨਾ ਹਟ ਕੇ ਇਸੇ ਬੂਹੇ ਤੇ ਹੀ ਤੋਂ ਆਵਣਾ ਇਹ ਜਦੋਂ ਮੋੜ ਹਟ ਕੇ ਆਈਓ ਨਾ ਤੇਰੀਆਂ ਮੇਰੀਆਂ ਗੱਲਾਂ ਉਦਣ ਉਸੇ ਤੇ ਇਹ ਮਾਈ ਦਾ ਪੈੜਾ ਕਿਉਂ ਛੱਡਦੀ ਪਈ ਹੈ ਓਏ ਪੈੜਾ ਕਿਦੇ ਕੱਢਦੀ ਪਈ ਹੈ ਇਹ ਮੱਝ ਮੈਨੂੰ ਨਾ ਤੇਰੀ ਅੰਮਾ ਦਿੱਤੀ ਆ ਨਾ ਤੇਰੇ ਪਿਓ ਦਿੱਤੀ ਆ ਇਹ ਮੇਰੇ ਪੇਕਿਆਂ ਦਿੱਤੀ ਆ ਤੇ ਮੈਂ ਇਹ ਲੈ ਕੇ ਜਾਵਣੀ ਹੈ ਇਹ ਪੈੜੇ ਵਾਲ ਤੋਂ ਹੱਥ ਕੀਤਾ ਨਾ ਤੇ ਤੇਰੇ ਹੱਥ ਮੈਂ ਦੋ ਟੋਟੇ ਕਰ ਦੇਸਾਂ ਠੀਕ ਹੈ ਲੇਕਿਨ ਇਸ ਗੱਲ ਤੇ ਮੁੜ ਪੱਕਾ ਰਵੀ ਇਹ ਮੇਰੀ ਮੱਝ ਮੇਰਾ ਸੋਨਾ ਜਿਤਨਾ ਆ ਤੇ ਜਿਤਨੇ ਮੇਰੇ ਮਾਪਿਓ ਤੈਨੂੰ ਪੈਸੇ ਖਵਾਏ ਹਨ ਉਹਨਾਂ ਗਿਣ ਗਿਣ ਕੇ ਤੇਰੇ ਕੋਲ ਲੈ ਲੈਣੇ ਇਹ ਮੇਰੀ ਗੱਲ ਯਾਦ ਰੱਖੀ ਵੇਖ ਲੈ ਸਾ ਤੇਰੇ ਮਾਂ ਪਿਓ ਨੂੰ ਵੀ ਤੇ ਤੇਰੇ ਆਸ਼ਿਕ ਨੂੰ ਵੀ ਮੈਂ ਇਹ ਵਕਤ ਦਾ ਸੇਸੀ ਹਾਂ अस्सलामुअलैकुम दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ कि जो आज की आपने हमारी स्टोरी देखी है खूब इंजॉय किया होगा। देखिए ये बेसिकली हमने इस चीज़ पर बनाई है कि जो औरतें होती हैं अपने यानी कि मर्द की बेशुमार यानी कि गलतियों के बावजूद उनके यानी कि तशद्दुद करने पर भी गाली गलोच पर भी और ज़ाहिर है वो घर का काम भी करती हैं, कोई कमी भी नहीं आने देती किसी किस्म की, लेकिन फिर भी वो अपना घर यानी कि बसाती हैं। लेकिन फिर भी जो शोहर है वो उसे यानी कि इतना जलील करता है। ये देखिए औरत जो है आपके इतने यानी कि गलतियों के बावजूद भी इग्नोर कर रही है, लेकिन फिर भी आपका घर उसने बसाया हुआ है, आपका घर बनाया हुआ है, वो घर से बाहर नहीं निकल रही, कुछ गलत नहीं कर रही, लेकिन फिर भी आप उससे यानी कि तशद्दुद भी कर रहे हैं और उसे बुरा भला भी कह रहे हैं। तो ये चीज़ तो गलत है ना, यहाँ पर आप गलत हैं। अब देखिए अब आप ये भी देख रहे हैं कि आपकी बीवी आपके घर का भी कर रही है, आपके जानवरों का भी कर रही है, आपकी बातें सुन रही है, आपकी यानी कि मार पिटाई भी बर्दाश्त कर रही है। तो इसका मतलब तो ये है ना कि औरत वो अपना घर बनाना चाहती है, घर बनाना नहीं चाहती तो वो आप खुद है जो उसे यानी कि मजबूर कर रहे हैं कि वो कोई गलत कदम उठाए। ठीक है, ये आप यहाँ पर गलत है। और देखिए इंसान की अपनी ज़िंदगी है और ज़िंदगी गुजारने का इख्तियार सभी को अल्लाह ने दी है। ठीक है, अब मुझे जब पता चल गया कि मेरा अब अपने शौहर से गुजारा नहीं होता और मैं नहीं उसके साथ रह सकती तो मैं अलहदा हो गई। आपने देखा, बजाय इसके कि मैं कोई गलत कदम उठाती या फिर अपने शौहर के साथ कोई ज़्यादती करती, तो चुप करके मैं अलहदा हो गई। तो बेहतरीन हल ये भी होता है, ये नहीं कि आप यानी कि शौहर के होते हुए कोई गलत कदम उठाएं, तो ये चीज़ गलत होती है। लेकिन हमने आपको दिखाया इस तरह की जो यानी कि समझदार औरत थी वो यानी कि चुप करके अलहदा होगी, अपने शौहर से दूर हो गई। तो यही चीज़ होती है, आप अपनी बीवी को अगर यानी कि वो अच्छी हैं, आपको पता है कि वो आपके घर में रह रही हैं, उसने कोई ऐसा गलत काम नहीं किया, तो फिर क्यों आप उन्हें इतना जलील करते हैं, इतना तंग करते हैं? ये गलत चीज़ है ना। तो ये हमारे माशरे में चल रही है, तो इसीलिए हमने इस चीज़ पर आपको एक स्टोरी बनाकर दिखाई। अगर आपको ये अच्छी लगे इसे आपने लाइक भी करना है, शेयर भी करना है, कमेंट से बताइएगा कैसी लगी और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।